ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੈਲੀਫੋਰਨੀਆ ਦੇ ਨਾਲ ਜੁੜੀਆਂ ਅਹਿਮ ਖਬਰਾਂ ਬਾਰੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 1 ਤਰੀਕ ਆ ਤੇ ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਜੀ, ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਖਬਰਾਂ ਵੱਲ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਵਰਡ ਕੈਲੀਫੋਰਨੀਆ ਤੇ ਬਾਮਾ ਕੇਅਰ ਬਾਬਤ ਜਾਣਕਾਰੀਆਂ ਲੈ ਸਕਦੇ ਹੋ। ਅਮਰੀਕਾ ਭਰ ਦੇ ਵਿੱਚ ਕਵਰਡ ਕੈਲੀਫੋਰਨੀਆ ਤੇ ਬਾਮਾ ਕੇਅਰ ਦੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ। ਹੋਰ ਜਾਣਕਾਰੀਆਂ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਇਹਨਾਂ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਅਮਰਜੀਤ ਸਿੰਘ ਫ੍ਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜਲ ਕਲੋਵਿਸ, ਸੇਵਕ ਸਿੰਘ ਹੋਲਿਸਟਰ, ਰਮਿੰਦਰ ਸਿੰਘ ਬਸਰਾ, ਕਰਮਜੀਤ ਸਿੰਘ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਫਰੀਮੋਂਟ, ਮਨਜੀਤ ਸਿੰਘ ਕਾਲੋਂ ਲੈਂਡਮਾਰਕ ਟਰਾਂਸਪੋਰਟ ਵਾਲੇ, ਮੋਡੈਸਟੋ, ਮੱਖਣ ਸਿੰਘ ਮਾਨ ਜੈਂਸ ਵੇਲੇ ਤੋਂ। ਸੋ ਇਹ ਸਨ ਅੱਜ ਦੇ ਇਸ ਪ੍ਰੋਗਰਾਮ ਦੇ ਸਪਾਂਸਰ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200 ਜੀ। ਜੀ, ਫੈਡਰਲ ਰਿਜ਼ਰਵ ਬੋਰਡ ਨੇ ਅੱਜ 25 ਬੇਸਿਸ ਪੁਆਇੰਟ ਜਾਂ ਕਹਿ ਲਓ 0.25% ਜੀ ਇੰਟਰਸਟ ਰੇਟ ਵਧਾਇਆ ਹੈਗਾ। ਸਾਰੇ ਲੋਕ, ਇਕੋਨੋਮਿਸਟ ਵੀ ਸਾਰੇ ਇਹ ਸੋਚਦੇ ਸੀ, ਵਾਈਡਲੀ ਐਕਸਪੈਕਟਡ ਸੀ ਵੀ ਇੰਨਾ ਹੀ ਇੰਟਰਸਟ ਰੇਟ ਵਧਾਇਆ ਜਾਊਗਾ। ਜੀ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜਰੋਮੀ ਪਾਵਲ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਆ ਵੀ ਜਦੋਂ ਤੱਕ ਇਨਫਲੇਸ਼ਨ ਅਸੀਂ ਨਹੀਂ ਜਿੱਤਦੇ, ਇਨਫਲੇਸ਼ਨ ਨਹੀਂ ਘਟਦੀ, ਤੇ ਮੇਰੇ ਲਈ ਇਹ ਕਹਿਣਾ ਪ੍ਰੀ ਮੈਚੁਰ ਹੋਊਗਾ ਵੀ ਅਸੀਂ ਇੰਟਰਸਟ ਰੇਟ ਨਹੀਂ ਵਧਾਉਣ ਜਾ ਰਹੇ। ਸੋ ਜੀ ਇਹ ਉਹਨਾਂ ਨੇ ਗੱਲ ਜੋ ਆ ਉਹ ਓਪਨ ਰੱਖੀ ਆ। ਸੋ ਇਹ ਵੀ ਉਹਨਾਂ ਨੇ ਕਲੀਅਰ ਕਹਿ ਦਿੱਤਾ ਵੀ ਸਨ 2023 ਚ ਇਹ ਐਕਸਪੈਕਟ ਨਾ ਕਰਿਓ ਵੀ ਜੋ ਇੰਟਰਸਟ ਰੇਟ ਆ ਉਹਦੇ ਵਿੱਚ ਕੱਟ ਹੋਊਗਾ। ਸੋ ਹੋ ਸਕਦਾ ਆਉਣ ਵਾਲੇ ਸਮੇਂ 'ਚ ਇੱਕ ਅੱਧੀ ਵਾਰੀ ਹੋਰ ਇੰਟਰਸਟ ਰੇਟ ਵਧੇ। ਸਾਰਾ ਕੁਝ ਉਹਨਾਂ ਨੇ ਜੋ ਡਿਸੀਜਨ ਆ ਉਹ ਲੇਬਰ ਮਾਰਕੀਟ ਨੂੰ ਲੈ ਕੇ ਫੋਕਸ ਕੀਤਾ ਹੈਗਾ ਵੀ ਲੇਬਰ ਦੀਆਂ ਜੌਬਸ ਦੀਆਂ ਜੋ ਫਿਗਰਸ ਆਣੇ ਆ ਉਹਦੇ ਉੱਤੇ ਡਿਪੈਂਡ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਕੁ ਇੰਟਰਸਟ ਰੇਟ ਫੈਡਰਲ ਰਿਜ਼ਰਵ ਬੋਰਡ ਵਧਾਊਗਾ। ਜੀ, ਰੁਕ ਕਰਦੇ ਹਾਂ ਫ੍ਰੈਜ਼ਨੋ ਦਾ। ਫ੍ਰੈਜ਼ਨੋ ਦੇ ਵਿੱਚ ਫਾਇਰ ਡਿਪਾਰਟਮੈਂਟ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਫਾਲਸਟਨ ਤੇ ਐਲਜ਼ਾਬੈਥ ਜਿਹੜਾ ਇਲਾਕਾ ਵਾ ਉੱਥੇ ਸੱਦਿਆ ਗਿਆ ਸੀਗਾ ਤੇ ਉੱਥੇ ਬਹੁਤ ਭਾਰੀ ਇੱਕ ਅੱਗ ਲੱਗੀ ਸੀ ਤੇ ਫਾਇਰ ਫਾਈਟਰਸ ਨੂੰ ਇਸ ਅੱਗ ਤੇ ਕਾਬੂ ਪਾਉਣ ਦੇ ਲਈ ਕਾਫੀ ਮੁਸ਼ਕਲ ਕਰਨੀ ਪਈ ਸੀ। ਇਹ ਅੱਜ 3:30 ਵਜੇ ਦੀ ਘਟਨਾ, ਪੌਣੇ 4 ਵਜੇ ਦੀ 3:45 ਦੇ ਟਾਈਮ ਇਹ ਜਿਹੜੀ ਅੱਗ ਲੱਗੀ ਹੈ। ਤੇ ਜਦੋਂ ਰਿਸਪੌਂਡਰਸ ਉੱਥੇ ਪਹੁੰਚੇ ਸਨ ਤਾਂ ਉਹਨਾਂ ਨੂੰ ਕਾਫੀ ਅੱਗ ਦੀਆਂ ਲਪਟਾਂ ਜਿਹੜੀਆਂ ਸੀਗੀਆਂ ਉੱਥੇ ਚੱਲ ਰਹੀਆਂ ਸੀਗੀਆਂ ਤੇ ਇਸ ਅੱਗ ਦੇ ਕਰਕੇ ਜਿਹੜਾ ਕਾਫੀ ਸਾਰਾ ਨੁਕਸਾਨ ਸ਼ੋਰੂਮਸ ਦੇ ਵਿੱਚ ਹੋ ਗਿਆ ਤੇ ਇੱਕ ਗੈਰਾਜ ਇਸ ਅੱਗ ਦੀ ਲਪੇਟ ਦੇ ਵਿੱਚ ਆਉਣ ਕਰਕੇ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਗਿਆ। ਆਫੀਸ਼ੀਅਲਸ ਨੇ ਇਹ ਦੱਸਿਆ ਕਿ ਜਿੰਨਾ ਵੀ ਕੁਝ ਗੈਰਾਜ ਦੇ ਵਿੱਚ ਪਿਆ ਸੀ, ਇਸ ਬਿਲਡਿੰਗ ਦੇ ਵਿੱਚ ਪਿਆ ਸੀ, ਉਹ ਸਾਰਾ ਕੁਝ ਅੱਗ ਦੇ ਨਾਲ ਸੜ ਕੇ ਤਬਾਹ ਹੋ ਗਿਆ ਤੇ ਇਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਇਸ ਘਟਨਾ ਦੀ ਉਹ ਜਾਰੀ ਹੈ। ਜੀ, ਅਗਲੀ ਖਬਰ ਵੱਲ ਚਲੀਏ। ਟੌਮ ਜਿਰਾਰਡੀ ਇੱਕ ਬਹੁਤ ਹੀ ਡਿਸਗ੍ਰੇਸਡ LA ਦਾ, ਲਾਸ ਐਂਜਲਸ ਦਾ ਲਾਇਰ ਆ। ਜੀ ਰੀਅਲ ਹਾਊਸ ਵਾਈਫਸ ਦਾ ਸਪਾਊਸ ਵੀ ਆ। ਉਸ ਨੂੰ ਫਰਾਡ ਚਾਰਜਸ ਦੇ ਵਿੱਚ ਇੰਡਾਈਟ ਕੀਤਾ ਗਿਆ ਹੈਗਾ। ਸ਼ਿਕਾਗੋ ਦੇ ਵਿੱਚ ਜਿਰਾਰਡੀ ਤੇ ਉਹਦਾ ਸਨ ਇਨ ਲਾ ਅਟਾਰਨੀ ਡੇਵਿਡ ਲੀਰਾ, ਜੋ ਕਿ ਰਹਿ ਚੁੱਕਾ ਫਾਈਨੈਂਸ਼ੀਅਲ ਆਫੀਸਰ ਆ ਜਿਰਾਰਡੀ ਲਾ ਫਰਮ ਦਾ, ਉਹਨਾਂ ਨੂੰ 8 ਕਾਊਂਟ ਵਾਇਰ ਫਰਾਡ, 4 ਕਾਊਂਟ ਕੰਟੈਂਪਟ ਆਫ ਕੋਰਟ ਦੇ ਵਿੱਚ ਚਾਰਜ ਕੀਤਾ ਗਿਆ ਕਿਉਂਕਿ ਇਹਨਾਂ ਨੇ $3 ਮਿਲੀਅਨ ਤੋਂ ਵੱਧ ਜੋ ਸੈਟਲਮੈਂਟ ਫੰਡਸ ਹੋਏ ਸੀ, ਖਾਸ ਕਰਕੇ ਵਿਡੋਜ਼ ਜਾਂ ਔਰਫਨਸ, ਜਿਹੜੇ ਲੋਕ ਬੋਇੰਗ ਦਾ ਪਲੇਨ ਕ੍ਰੈਸ਼ ਹੋਇਆ ਸੀ ਕੋਸਟ ਆਫ ਇੰਡੋਨੇਸ਼ੀਆ 'ਚ ਮਾਰੇ ਗਏ ਸੀ, ਉਹਨਾਂ ਦੇ ਜੋ ਪੈਸੇ ਮਿਲਣੇ ਸੀ ਉਹ ਇਹ ਪੈਸੇ ਖਾ ਗਏ। ਕਹਿੰਦੇ ਵੀ $15 ਮਿਲੀਅਨ ਤੋਂ ਵੱਧ ਇਹਨਾਂ ਨੇ ਕਲਾਇੰਟਸ ਦੇ ਮਨੀ ਦੀ ਹੇਰਾਫੇਰੀ ਕੀਤੀ ਹੈਗੀ ਆ। ਸੋ ਜੀ ਇਹ ਸਾਰੇ ਉਹਨਾਂ ਦੇ ਉੱਤੇ ਚਾਰਜਸ ਲਾਏ ਗਏ ਸੀ ਤੇ ਹੁਣ ਉਹਨਾਂ ਨੂੰ
ਇੰਡਾਈਟ ਕੀਤਾ ਗਿਆ ਹੈਗਾ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਰੈਂਚੋ ਕਾਰਡੋਵਾ ਦਾ। ਇੱਥੇ ਇੱਕ ਸ਼ੱਕੀ ਹਾਲਾਤਾਂ ਦੇ ਵਿੱਚ 18 ਸਾਲਾ ਇੱਕ ਕੁੜੀ ਦੀ ਲਾਸ਼ ਮਿਲੀ ਹੈ ਉਹਦੇ ਘਰ ਦੇ ਵਿੱਚੋਂ, ਤੇ ਉਸ ਤੋਂ ਬਾਅਦ ਹੁਣ ਸੈਕਰਾਮੈਂਟੋ ਕਾਉਂਟੀ ਸ਼ੈਰਿਫ ਜਿਹੜਾ ਉਹ ਇਹਦੀ ਜਿਹੜੀ ਕਹਿ ਲਈਏ ਇਨਵੈਸਟੀਗੇਸ਼ਨ ਕਰ ਰਿਹਾ ਹੈ। ਹੋਮਿਸਾਈਡ ਇਨਵੈਸਟੀਗੇਸ਼ਨ ਜਿਹੜੀ ਆ ਉਹਦੀ ਜਾਂਚ ਉਹਦੇ ਬਾਬਤ ਹਜੇ ਔਨਗੋਇੰਗ ਹੈ। ਤੇ ਨਾਲ ਇਹ ਦੱਸਿਆ ਗਿਆ ਹੈ ਕਿ ਇਹ ਜਿਹੜੇ ਸ਼ੱਕੀ ਹਾਲਾਤਾਂ ਦੇ ਵਿੱਚ ਜਿਹੜੀ ਡੈੱਡ ਬੋਡੀ ਮਿਲੀ ਹੈ, ਇਹ ਮਿਲੀ ਹੈ 300 ਬਲਾਕ ਆਫ ਰੈਮਸਗੇਟ ਵੇ ਦੇ ਉੱਤੇ, ਤੇ ਰੈਂਚੋ ਕਾਰਡੋਵਾ ਪੁਲਿਸ ਵੀ ਇਹਦੇ ਬਾਰੇ ਇਨਵੈਸਟੀਗੇਸ਼ਨ ਕਰ ਰਹੀ ਹੈ। ਹਾਲੇ ਤੱਕ ਇਸ ਸ਼ੱਕੀ ਹਾਲਾਤਾਂ ਦੇ ਵਿੱਚ ਹੋਈ ਮੌਤ ਬਾਰੇ ਜਿਹੜੇ ਆ ਉਹਦੇ ਕੋਈ ਹੋਰ ਆંકੜੇ ਜਾਂ ਉਹਦੇ ਬਾਰੇ ਤੱਥ ਪੁਲਿਸ ਨੇ ਰਿਲੀਜ਼ ਨਹੀਂ ਕੀਤੇ। ਪਰ ਹਾਂ, ਪੁਲਿਸ ਨੇ ਇਹਨਾਂ ਜ਼ਰੂਰ ਕਿਹਾ ਕਿ ਇਹ ਜਿਹੜੇ ਮਿਸਟੀਰੀਅਸ ਸਰਕਮਟੈਂਸਸ ਦੇ ਵਿੱਚ ਜਿਹੜੀ ਇਹ ਡੈਥ ਹੋਈ ਹੈ, ਇਹਦੇ ਬਾਰੇ ਅਸੀਂ ਕਈ ਪਹਿਲੂਆਂ ਤੋਂ ਜਾਂਚ ਜਿਹੜੀ ਆ ਉਹ ਕਰ ਰਹੇ ਹਾਂ। ਤੇ ਜਿਸ ਡੈੱਡ ਬੋਡੀ ਜਿਹੜੀ ਮਿਲੀ ਹੈ, ਇਸ ਕੁੜੀ ਦੀ ਉਮਰ 18 ਸਾਲ ਦੱਸੀ ਗਈ ਹੈ। ਰੈਂਚੋ ਕਾਰਡੋਵਾ ਦੀ ਇਹ ਘਟਨਾ ਹੈ ਜੀ। ਅੱਜ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ ਕੈਵਿਨ ਮਕਾਰਥੀ ਆਪਣੇ ਹਾਊਸ ਸਪੀਕਰ ਉਹ ਮਿਲੇ ਹੈਗੇ ਆ। ਕਹਿੰਦੇ ਵੀ ਸਾਡੀ ਜੋ ਗੱਲਬਾਤ ਆ ਬਹੁਤ ਹੀ ਵਧੀਆ ਹੋਈ ਆ। ਇਹ ਦੋਨਾਂ ਨੇ ਹੀ ਕਨਫਰਮ ਕੀਤਾ ਹੈ, ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਵੀ ਤੇ ਹਾਊਸ ਸਪੀਕਰ ਕੈਵਿਨ ਮਕਾਰਥੀ ਉਹਨਾਂ ਨੇ ਵੀ। ਜੋ ਡੈਫਟ ਸੀਲਿੰਗ ਦੀ ਡੈਡਲਾਈਨ ਬੜੀ ਲਾਗੇ ਆ ਰਹੀ ਆ, ਉਸ ਨੂੰ ਇਨਕਰੀਜ਼ ਕਰਨਾ ਹੈ, ਉਹਦੇ ਸੰਬੰਧ ਦੇ ਵਿੱਚ ਇਹ ਗੱਲਬਾਤ ਹੋਈ ਸੀ। ਕਹਿੰਦੇ 1 ਘੰਟੇ ਦੇ ਕਰੀਬ ਦੋਨਾਂ ਹੀ ਲੀਡਰਸ ਦੇ ਵਿਚਾਲੇ ਗੱਲਬਾਤ ਹੋਈ ਆ। ਤੇ ਕੈਵਿਨ ਮਕਾਰਥੀ ਉਹਨਾਂ ਨੇ ਫਾਈਨੈਂਸ਼ੀਅਲ ਮਾਰਕੀਟਸ ਨੂੰ ਇਹ ਕਿਹਾ ਆ ਵੀ ਤੁਹਾਨੂੰ ਇਨਕਰੇਜ ਹੋਣਾ ਚਾਹੀਦਾ ਇਸ ਮੀਟਿੰਗ ਤੋਂ, ਵੀ ਅਸੀਂ ਪੋਜ਼ੀਟਿਵ ਡਾਇਰੈਕਸ਼ਨ ਵੱਲ ਚੱਲ ਰਹੇ ਹੈਗੇ ਆ। ਤੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਵੀ ਕਿਹਾ ਵੀ ਮੀਟਿੰਗ ਵਧੀਆ ਰਹੀ ਆ ਤੇ ਦੋਨਾਂ ਹੀ ਕੁਛ ਪੁਆਇੰਟ ਦੇ ਉੱਤੇ ਐਗਰੀ ਕਰ ਰਹੇ ਆ। ਹੋਪਫੁਲੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਿਸੇ ਤਰ੍ਹਾਂ ਦੀ ਜੋ ਸੈਟਲਮੈਂਟ ਹੋ ਜਾਏ। ਕੈਵਿਨ ਮਕਾਰਥੀ ਹੁਣੀ ਇਹ ਕਹਿ ਰਹੇ ਆ ਵੀ ਮੇਰੀ ਪੋਜੀਸ਼ਨ ਇਹ ਆ ਵੀ ਪਹਿਲਾਂ ਸਾਨੂੰ ਜੋ ਗਵਰਨਮੈਂਟ ਸਪੈਂਡ ਕਰ ਰਹੀ ਆ ਉਹਦੇ ਉੱਤੇ ਕੁਛ ਨਾ ਕੁਛ ਕੱਟ ਬੈਕ ਕਰਨਾ ਚਾਹੀਦਾ, ਫਿਰ ਸਾਨੂੰ ਜੋ ਡੈਪਟ ਸੀਲਿੰਗ ਆ ਉਸ ਨੂੰ ਜੋ ਇਨਕਰੀਜ਼ ਕਰਨਾ ਚਾਹੀਦਾ ਜਾਂ ਉਸ ਨੂੰ ਲਿਫਟ ਕਰਨਾ ਚਾਹੀਦਾ ਹੈਗਾ। ਵਾਈਟ ਹਾਊਸ ਨੇ ਵੀ ਇਹ ਦੱਸਿਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦੀ ਪਹਿਲੀ ਪ੍ਰਾਇੋਰਟੀ ਇਹ ਆ ਨੈਸ਼ਨਲ ਡੈਪਟ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਹੈ। ਜੀ, ਜੀ, ਜੀ। ਅਗਲੀ ਖਬਰ ਦਾ ਰੁਖ ਕਰੀਏ ਤੇ ਪਿਛਲੇ ਦਿਨਾਂ ਦੇ ਵਿੱਚ ਇੱਕ ਬੱਚੇ ਨੂੰ ਇੱਕ ਬਹੁਤ ਵੱਡੇ ਲਾਇਨ ਨੇ ਜਿਹੜਾ ਉਹ ਕੱਟ ਲਿਆ ਸੀਗਾ, ਤੇ ਮਤਲਬ ਉਹਨੂੰ ਅਟੈਕ ਕਰ ਦਿੱਤਾ ਸੀਗਾ, ਤਾਂ ਹੁਣ ਉਸ ਬੱਚੇ ਨੂੰ ਰਿਲੀਜ਼ ਕਰ ਦਿੱਤਾ ਗਿਆ। ਘਟਨਾ ਹੈਗੀ ਹੈ ਰੂਰਲ ਨਾਰਦਰਨ ਕੈਲੀਫੋਰਨੀਆ ਦੇ ਇਲਾਕਿਆਂ ਦੀ, ਜਦੋਂ ਇਹ ਬੱਚਾ ਆਪਣੇ ਪਰਿਵਾਰ ਦੇ ਨਾਲ ਜਾ ਰਿਹਾ ਸੀ, ਉੱਥੇ ਹਾਈਕਿੰਗ ਕਰ ਰਿਹਾ ਸੀ। 5 ਸਾਲ ਇਹਦੀ ਉਮਰ ਹੈ ਮੁੰਡੇ ਦੀ। ਤੇ ਉਦੋਂ ਜਿਹੜਾ ਇਹਦੇ ਉੱਤੇ ਇੱਕ ਲਾਇਨ ਨੇ, ਬਿਗ ਕੈਟ ਨੇ ਜਿਹੜਾ ਉਹ ਹਮਲਾ ਕਰ ਦਿੱਤਾ ਸੀ, ਤੇ ਫਿਰ ਉਸ ਤੋਂ ਬਾਅਦ ਇਹਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਪਹੁੰਚਾਇਆ ਗਿਆ ਸੀ। ਹੁਣ ਉਹਨੂੰ ਹਸਪਤਾਲ ਦੇ ਵਿੱਚੋਂ ਰਿਲੀਜ਼ ਕਰ ਦਿੱਤਾ ਗਿਆ। ਸੈਨ ਮਾਟਿਓ ਕਾਉਂਟੀ ਜਿਹੜੀ ਕਿ ਸਾਊਥ ਦੇ ਵਿੱਚ ਪੈਂਦੀ ਹੈ, ਸੈਨ ਫਰਾਂਸਿਸਕੋ ਦੇ ਵਿੱਚ, ਤਾਂ ਉਸ ਤੋਂ ਬਾਅਦ ਉੱਥੇ ਇਹ ਹਾਈਕਿੰਗ ਕਰ ਰਹੇ ਸਨ, ਤਾਂ ਉਦੋਂ ਇੱਕ ਲਾਇਨ ਨੇ, ਬਿਗ ਕੈਟ ਨੇ ਇਹਦੇ ਉੱਤੇ ਹਮਲਾ ਕਰ ਦਿੱਤਾ ਸੀਗਾ। ਤੇ ਕੁਦਰਤੀ ਜਿਹੜਾ ਕਹਿ ਲਓ ਕਿ ਚੰਗੇ ਭਾਗੀ ਇਹਦੀ ਜਿਹੜੀ ਮਾਂ ਹੈ ਉਹ ਇਹਦੇ ਨੇੜੇ ਸੀਗੀ, ਤੇ ਉਹਨੇ ਫਿਰ ਉਸ ਲਾਇਨ ਦਾ ਸਾਹਮਣਾ ਕੀਤਾ ਸੀਗਾ ਤੇ ਇਸ ਬੱਚੇ ਨੂੰ ਬਚਾ ਲਿਆ ਸੀਗਾ। ਜੇਕਰ ਥੋੜ੍ਹੀ ਦੇਰੀ ਹੋ ਜਾਂਦੀ ਤਾਂ ਸ਼ਾਇਦ ਕੋਈ ਅਣਸੁਖਾਵੀਂ ਘਟਨਾ ਵੀ ਵਾਪਰ ਸਕਦੀ ਸੀ। ਪਰ ਹਲੇ ਵੀ ਉਸ ਤੋਂ ਬਾਅਦ ਜਦੋਂ ਬੱਚੇ ਨੂੰ ਹਸਪਤਾਲ ਪਹੁੰਚਾਇਆ ਗਿਆ, ਇਹਦਾ ਇਲਾਜ ਕੀਤਾ ਗਿਆ, ਤੇ ਡਾਕਟਰਾਂ ਨੇ ਕਿਹਾ ਕਿ ਚਲੋ ਬਹੁਤ ਵੱਡੀ ਘਟਨਾ ਤੋਂ, ਇੱਕ ਮੰਦਭਾਗੀ ਘਟਨਾ ਤੋਂ ਬਚਾਅ ਹੋ ਗਿਆ। ਤੇ ਫਿਰ ਜਿਹੜਾ ਇਹਨੂੰ ਹਸਪਤਾਲ ਪਹੁੰਚਾਇਆ ਗਿਆ ਸੀ, ਹੁਣ ਇਹਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਦੇ ਦਿੱਤੀ ਗਈ, ਤੇ ਪਰ ਬੱਚਾ ਹਲੇ ਵੀ ਮਾਨਸਿਕ ਤੌਰ ਤੇ ਇਸ ਘਟਨਾ ਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਿਆ। ਜੀ। ਕੈਲੀਫੋਰਨੀਆ ਦੇ ਵਿੱਚ ਲਾਸ ਐਂਜਲਸ ਕਾਉਂਟੀ ਦੀ ਪੁਲਿਸ ਡਿਪਾਰਟਮੈਂਟ ਦੇ ਉੱਤੇ ਲੋਕਾਂ ਦੀਆਂ ਉਂਗਲਾਂ ਉੱਠ ਰਹੀਆਂ ਆ। ਉਹਨਾਂ ਦਾ ਬਹੁਤ ਜ਼ਿਆਦਾ ਕ੍ਰਿਟਿਸਿਜ਼ਮ ਹੋ ਰਿਹਾ ਜਦੋਂ ਇੱਕ ਵੀਡੀਓ ਬਾਹਰ ਆਈ ਜਿਹਦੇ ਵਿੱਚ ਜੀ। ਇੱਕ ਕਾਲੇ ਮੂਲ ਦਾ ਨੌਜਵਾਨ ਐਂਥਨੀ ਲੋਈ ਜੂਨੀਅਰ ਜੋ ਆਪਣੀ ਇੱਕ ਜੋ ਚੇਅਰ ਹੁੰਦੀ ਆ ਉਹਦੇ ਵੀਲ ਚੇਅਰ ਉਹਦੇ ਵਿੱਚ ਬੈਠਾ ਸੀ, ਕਿਉਂਕਿ ਉਹਦੀਆਂ ਦੋਨੋਂ ਹੀ ਲੱਤਾਂ ਕੱਟੀਆਂ ਹੋਈਆਂ ਆ। ਹੂੰ, ਤੇ ਉਹਦੀ ਆਫੀਸਰਸ ਨਾਲ ਤੂੰ ਮੈਂ ਹੋਈ ਸੀ, ਪਰ ਆਫੀਸਰਸ ਨੇ ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਜੈਫਰੀ ਫਗਾਨ ਇੱਕ ਕੋਲੰਬੀਆ ਯੂਨੀਵਰਸਿਟੀ ਦੇ ਲਾ ਪ੍ਰੋਫੈਸਰ ਆ ਤੇ ਐਕਸਪਰਟ ਵੀ ਆ ਔਨ ਪੁਲਿਸਿੰਗ ਦੇ ਉੱਤੇ। ਉਹਨਾਂ ਨੇ ਇਹ ਦੱਸਿਆ ਆ ਵੀ ਇਹ ਜਿਹੜੀ ਲੀਥਲ ਫੋਰਸ ਆ
ਜੇ ਉਹ ਯੂਜ਼ ਕੀਤੀ ਗਈ ਆ, ਬਹੁਤ ਹੀ ਮਾੜੀ ਗੱਲ ਆ। ਹਾਲਾਂਕਿ ਜੋ ਇੱਕ ਹੈਂਡੀਕੈਪ ਬੰਦਾ ਕਹਿ ਸਕਦੇ ਹਾਂ, ਜਿਹਦੀਆਂ ਲੱਤਾਂ ਵੀ ਨਹੀਂ ਸੀਗੀਆਂ, ਉਹਨੂੰ ਗੋਲੀ ਮਾਰਨ ਦੀ ਕੋਈ ਜ਼ਰੂਰਤ ਨਹੀਂ ਸੀ। ਜੇ ਉਸ ਨੂੰ ਨਹੀਂ ਵੀ ਹੈਂਡਲ ਹੁੰਦਾ ਤੇ ਟੇਜ਼ਰ ਜਾਂ ਹੋਰ ਕੋਈ ਮੈਥਡ ਯੂਜ਼ ਕੀਤਾ ਜਾ ਸਕਦਾ ਹੈਗਾ, ਜਾ ਸਕਦਾ ਸੀ। ਸੋ ਦੋਨੋਂ ਹੀ ਆਫੀਸਰਸ ਨੂੰ ਫਾਇਰ ਕੀਤਾ ਗਿਆ। ਇਹਨਾਂ ਨੇ 10 ਰਾਉਂਡਸ ਜੋ ਆ ਇਸ ਨੌਜਵਾਨ ਦੇ ਉੱਤੇ ਚਲਾਏ ਤੇ ਹੁਣ ਪੁਲਿਸ ਦੀ ਜੋ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ, ਪਰ ਕਾਲੇ ਮੂਲ ਦੇ ਕਮਿਊਨਿਟੀ ਦੇ ਲੋਕ ਜੋ ਆ ਉਹ ਬਹੁਤ ਜ਼ਿਆਦਾ ਅਪਸੈਟ ਆ ਪਈ। ਸ਼ਰੇਆਮ ਇਹ ਜੋ ਆ ਧੱਕਾ ਕੀਤਾ ਗਿਆ ਤੇ ਹਜੇ ਲੋਕ ਕੁਛ ਦਿਨ ਪਹਿਲਾਂ ਜੋ ਮੈਮਫਿਸ ਦੇ ਵਿੱਚੋਂ ਇੱਕ ਵੀਡੀਓ ਆਈ ਸੀ, ਕਾਲੇ ਮੂਲ ਦਾ ਨੌਜਵਾਨ ਟਾਇਰ ਨਿਕਲਸ ਨੂੰ 29 ਸਾਲਾਂ ਦੇ ਨੂੰ ਕਿਸ ਤਰ੍ਹਾਂ ਕੁੱਟ-ਕੁੱਟ ਕੇ ਮਾਰਿਆ ਗਿਆ ਸੀ, ਉਹਦੇ ਬਹੁਤ ਵੱਡੀ ਗਿਣਤੀ 'ਚ USA 'ਚ ਪ੍ਰੋਟੈਸਟ ਚੱਲ ਰਹੇ ਹੈਗੇ ਆ। ਜੀ, ਜੀ। ਲੰਘੇ ਦਿਨੀਂ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਸੀ ਸੈਲਮਾ ਦੇ ਵਿੱਚ, ਜਦੋਂ ਇੱਕ ਪੁਲਿਸ ਡਿਪਾਰਟਮੈਂਟ ਦੇ ਇੱਕ ਆਫਿਸਰ ਗੋਂਜ਼ਾਲੋ ਕੈਰਕਾਸਕੋ ਨੂੰ ਪੈਟਰੋਲਿੰਗ ਦੇ ਦਰਮਿਆਨ ਇੱਕ ਘਰ ਦੇ ਵਿੱਚੋਂ ਆਵਾਜ਼ ਲਗਾਈ ਗਈ ਸੀ। ਇੱਕ ਬੀਬੀ ਨੇ ਸੱਦਿਆ ਸੀ ਤੇ ਉਸ ਘਰ ਦੇ ਵਿੱਚੋਂ ਉਹਨੇ ਸੱਦਿਆ ਤਾਂ ਸੀ ਕਿਉਂਕਿ ਉਹਨੂੰ ਘਰ ਦੇ ਵਿੱਚ ਆਪਣੇ ਕਾਰ ਤੇ ਬੈਕਯਾਰਡ ਦੇ ਵਿੱਚ ਇੱਕ ਕੋਈ ਸ਼ੱਕੀ ਆਦਮੀ ਲੱਗਦਾ ਸੀਗਾ। ਪਰ ਉਦੋਂ ਉਹਦੇ ਤੇ ਗੋਲੀ ਚਲਾ ਦਿੱਤੀ ਗਈ ਤੇ 24 ਸਾਲਾ ਕੈਲੀਫੋਰਨੀਆ ਦੇ ਇਸ ਪੁਲਿਸ ਅਫਸਰ ਦੀ ਮੌਤ ਹੋ ਗਈ ਉਸ ਗੋਲੀ ਦੇ ਚੱਲਣ ਦੇ ਕਰਕੇ। ਨਥਾਲੀਨਲ ਡਿਕਸਨ ਨੂੰ, ਜਿਹੜਾ ਕਿ ਸੈਲਮਾ ਦਾ ਹੀ ਰਹਿਣ ਵਾਲਾ, ਉਹਨੂੰ ਹੁਣ ਮਲਟੀਪਲ ਚਾਰਜਸ ਦਾ ਸਾਹਮਣਾ ਕਰਨਾ ਪਊਗਾ। ਪਰ ਇਸ ਘਟਨਾ ਦਾ ਇੱਕ ਪਹਿਲੂ ਇਹ ਵੀ ਹੈ ਕਿ ਜਦੋਂ ਇਹਦੇ ਪਰਿਵਾਰ ਦੇ ਨਾਲ ਅਪਰੋਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਆਪਣੇ ਪਰਿਵਾਰ ਨੂੰ ਅੱਗੇ ਵਧਾਉਣ ਦੀ ਸਲਾਹ ਸਕੀਮ ਬਣਾ ਰਿਹਾ ਸੀ, ਪਰ ਉਹ ਸਾਰੀਆਂ ਸਕੀਮਾਂ ਧਰੀਆਂ ਧਰਾਈਆਂ ਰਹਿ ਗਈਆਂ। 2021 ਦੇ ਵਿੱਚ ਇਹਨੇ ਸਿਲਮਾ ਪੁਲਿਸ ਡਿਪਾਰਟਮੈਂਟ ਨੂੰ ਜੁਆਇਨ ਕੀਤਾ ਤੇ ਉਸ ਤੋਂ ਬਾਅਦ ਇਹ ਲਗਾਤਾਰ ਇੱਕ ਸ਼ਾਨਦਾਰ ਸੇਵਾਵਾਂ ਦੇ ਰਿਹਾ ਸੀ। ਪਰ ਫਿਰ ਵੀ ਹੁਣ ਜਿਹੜੀ ਉਹਦੀ ਗਰਲਫ੍ਰੈਂਡ, ਉਹਦੀ ਜਿਹੜੀ ਵਾਈਫ ਆ, ਉਹ ਪ੍ਰੈਗਨੈਂਟ ਸੀ। ਪਰ ਹੁਣ ਇਹ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ। ਤਾਂ ਜਿਹੜਾ ਪਰਿਵਾਰ ਹੈ ਉਹ ਇਸ ਗੱਲ ਤੋਂ ਬੜਾ ਦੁਖੀ ਹੈ ਕਿ ਇਹਨੂੰ ਚਾਅ ਸੀ ਬੜਾ ਆਪਣੇ ਪਿਤਾ ਬਣਨ ਦਾ, ਪਰ ਇੱਕ ਮੰਦਭਾਗੀ ਵਾਪਰੀ ਘਟਨਾ ਨੇ ਪਰਿਵਾਰ ਨੂੰ ਇਹਦੇ ਕੋਲੋਂ ਖੋਹਲਿਆ। ਨਥਾਨੀਏਲ ਡਿਕਸਨ ਦੀ ਚੱਲੀ ਗੋਲੀ ਦੇ ਵਿੱਚ ਇਹ ਜਿਹੜਾ ਸੈਲਮਾ ਪੁਲਿਸ ਦਾ ਇੱਕ ਨੌਜਵਾਨ ਹੈ, ਜਿਹਦਾ ਨਾਮ ਗੋਂਜ਼ਾਲੋ ਕੈਰਕਾਸਕੋ ਦੱਸਿਆ ਗਿਆ, ਉਹ ਮਾਰਿਆ ਗਿਆ ਸੀਗਾ। ਜੀ। ਜੀ। ਕੈਲੀਫੋਰਨੀਆ ਨੇ ਕਾਫੀ ਵੱਡੇ ਜੋ ਮੇਜਰ ਸਿਟੀਜ਼ ਆ, ਉਹਨਾਂ ਦਾ ਪਾਣੀ ਘੱਟ ਕਰਨ ਦੀ ਗੱਲ ਕੀਤੀ ਹੈਗੀ ਆ ਕੋਲੋਰਾਡੋ ਰਿਵਰ ਵਾਟਰ ਦੇ ਵਿੱਚੋਂ, ਤਾਂ ਕਿ ਜੋ ਕੈਲੀਫੋਰਨੀਆ ਦੇ ਵਿੱਚ ਐਗਰੀਕਲਚਰ ਆ ਉਸ ਨੂੰ ਬਚਾਇਆ ਜਾ ਸਕੇ। ਸੋ 2 ਵੱਡੇ ਸ਼ਹਿਰ ਜਿਨ੍ਹਾਂ ਨੂੰ ਘੱਟ ਕਰਨ ਦੀ ਗੱਲ ਕੀਤੀ ਗਈ ਆ, ਉਹਨਾਂ 'ਚ ਫੀਨਿਕਸ ਤੇ ਲਾਸ ਵੈਗਸ ਹੈਗਾ ਆ। 5 ਮਿਲੀਅਨ ਲੋਕ ਐਰੀਜ਼ੋਨਾ ਦੇ ਵਿੱਚ ਕੋਲੋਰਾਡੋ ਰਿਵਰ ਦੇ ਵਿੱਚੋਂ ਪਾਣੀ ਲੈਂਦੇ ਹੈਗੇ ਆ, ਜੋ ਕਿ 40% ਫੀਨਿਕਸ ਦੀ ਸਪਲਾਈ ਬਣਦੀ ਆ। 90% ਲਾਸ ਵੈਗਸ ਦਾ ਵਾਟਰ ਇਸ ਪਾਣੀ ਵਿੱਚੋਂ ਹੀ ਆਉਂਦਾ ਹੈਗਾ। ਜੋ ਇਹ ਪ੍ਰਪੋਜ਼ਲ ਆਇਆ ਗਿਆ ਆ, ਇਹਦੇ 'ਚ ਬਹੁਤ ਵੱਡਾ ਕੱਟ ਕੀਤਾ ਗਿਆ ਆ। 40 ਮਿਲੀਅਨ ਦੇ ਕਰੀਬ ਲੋਕ ਵੈਸਟ ਕੋਸਟ ਦੇ ਵਿੱਚ ਪਾਣੀ ਤੇ ਇਲੈਕਟ੍ਰਿਸਿਟੀ ਇਸ ਰਿਵਰ ਤੋਂ, ਕੋਲੋਰਾਡੋ ਰਿਵਰ ਤੋਂ ਪ੍ਰਾਪਤ ਕਰਦੇ ਹੈਗੇ ਆ। ਰਿਵਰ ਹੁਣ ਸ਼ਰਿੰਕ ਕਰ ਰਿਹਾ ਹੈਗਾ, ਕਿਉਂਕਿ ਸੋਕਾ ਬਹੁਤ ਪਿਆ ਸੀ ਪਿਛਲੇ ਸਾਲਾਂ ਦੇ ਵਿੱਚ, ਆਪਾਂ ਦੇਖਿਆ ਹੀ ਆ। ਸੋ ਕੈਲੀਫੋਰਨੀਆ ਸਟੇਟ ਨੇ ਜੋ ਨਵਾਂ ਪ੍ਰਪੋਜ਼ਲ ਦਿੱਤਾ ਆ, ਉਹ ਲਾਅ ਆਫ ਰਿਵਰ ਦਿੱਤਾ, ਜਿਹਦੇ ਮੁਤਾਬਕ ਜੋ ਫਾਰਮਰਸ ਆ, ਜੋ ਮੇਜਰ ਐਗਰੀਕਲਚਰ ਡਿਸਟ੍ਰਿਕਟਸ ਦੇ ਵਿੱਚ ਆ, ਕਹਿੰਦੇ ਫਸਟ ਡਿਬਸ ਉਹਨਾਂ ਦੀ ਆ ਔਨ ਵਾਟਰ, ਕਿਉਂਕਿ ਉਹਨਾਂ ਦੀ ਪ੍ਰਾਇਓਰਟੀ ਕਲੇਮ ਜੋ ਬਾਕੀ ਡਿਸਟ੍ਰਿਕਟ ਬਣੇ ਆ ਪਾਣੀ ਦੇ, ਉਹਨਾਂ ਤੋਂ ਪਹਿਲਾਂ ਦੀ ਹੈਗੀ ਆ। ਸੋ ਕੈਲੀਫੋਰਨੀਆ ਦੇ ਸ਼ਹਿਰ ਜਿੱਦਾਂ ਕਿ ਲਾਸ ਐਂਜਲਸ ਆ, ਉਹ ਉਸ ਨੂੰ ਲਗਭਗ ਅੱਧਾ ਪਾਣੀ ਜੋ ਆ ਕੋਲੋਰਾਡੋ ਰਿਵਰ ਤੋਂ ਮਿਲਦਾ ਹੈਗਾ। ਸੋ ਇਹ ਇੱਕ ਬਹੁਤ ਵੱਡੀ ਲੜਾਈ ਜੋ ਇਹਨਾਂ ਸਟੇਟਸ ਦੇ ਵਿੱਚ ਚੱਲ ਰਹੀ ਹੈਗੀ ਆ। ਨਵਾਡਾ, ਐਰੀਜ਼ੋਨਾ, ਕੈਲੀਫੋਰਨੀਆ, ਉਹ ਟੋਟਲ 7 ਸਟੇਟਸ ਹੈਗੀਆਂ ਆ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਦਰਿਆ ਦੇ ਪਾਣੀ ਦੇ ਉੱਤੇ ਡਿਪੈਂਡੈਂਟ ਆ। ਜੀ, ਜੀ। ਤੇ ਕੈਲੀਫੋਰਨੀਆ ਦੇ ਵਿੱਚ ਗਨ ਨੂੰ ਰੱਖਣ ਨੂੰ ਲੈ ਕੇ ਗਨ ਸੇਫਟੀ ਲੈਜਿਸਲੇਸ਼ਨ ਦੇ ਬਾਰੇ ਗੱਲਬਾਤ ਕਰਦੇ ਜਾਂਦੇ ਹਾਂ, ਉਹਦੇ ਬਾਰੇ ਅਪਡੇਟ ਦਿੰਦੇ ਜਾਂਦੇ ਹਾਂ। ਹੁਣ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਤੇ ਹੋਰ ਸਟੇਟ ਅਫੀਸ਼ੀਅਲਸ ਨੇ ਇੱਕ ਨਵਾਂ ਗਨ ਸੇਫਟੀ ਲੈਜਿਸਲੇਸ਼ਨ ਜਿਹੜਾ ਉਹਨੂੰ ਅਨਾਉਂਸ ਕੀਤਾ ਹੈ। ਤੇ ਦੱਸਿਆ ਜਾ ਰਿਹਾ ਕਿ ਹੁਣ ਜਿਹੜਾ ਮਾਸ ਸ਼ੂਟਿੰਗ ਦੇ ਮੱਦੇਨਜ਼ਰ ਇਹਨੂੰ ਨਵੇਂ ਗਨ ਸੇਫਟੀ ਲੈਜਿਸਲੇਸ਼ਨ ਨੂੰ ਲਿਆਂਦਾ ਗਿਆ। ਕੈਲੀਫੋਰਨੀਆ ਦੇ ਵਿੱਚ ਪਹਿਲਾਂ ਹੀ ਗਨ ਕਲਚਰ ਨੂੰ ਲੈ ਕੇ, ਗਨ ਲੈਜਿਸਲੇਸ਼ਨ ਨੂੰ ਲੈ ਕੇ ਇਹਦਾ ਜਿਹੜਾ ਸਟਰੋਂਗੈਸਟ ਲੈਜਿਸਲੇਸ਼ਨ ਹੈ ਮੰਨਿਆ ਜਾਂਦਾ ਹੈ। ਤੇ ਗਵਰਨਰ ਨਿਊਸਮ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ, ਉਹਦੇ ਵਿੱਚ
ਜਿਹੜਾ ਇਹ ਕਿਹਾ ਗਿਆ, ਉਹਨਾਂ ਨੇ ਜਿਹੜਾ ਨਾਅਰਾ ਦਿੱਤਾ ਜਾਂ ਕਹਿ ਲਓ ਕਿ ਜਿਹੜਾ ਥੀਮ ਸੀਗਾ, ਉਹ ਕਹਿੰਦੇ ਕਿ ਹੁਣ ਹਿਊਮੈਨਿਟੀ ਦੇ ਨਾਲ ਕੋਈ ਹੋਰ ਇਨਸਾਨੀਅਤ ਦੇ ਨਾਲ ਨੂੰ ਮੰਦਭਾਗੀਆਂ ਘਟਨਾਵਾਂ ਨਾ ਵਾਪਰਨ, ਤਾਂ ਇਹਦੇ ਲਈ ਸਾਨੂੰ ਹੋਰ ਬਿਹਤਰ ਕਰਨਾ ਪਊਗਾ। ਕਈ ਚੀਜ਼ਾਂ ਇਹਦੇ ਵਿੱਚ ਨਵੀਆਂ ਜੋੜੀਆਂ ਗਈਆਂ ਨੇ, ਨਵੇਂ ਰੂਲ ਜਿਹੜੇ ਨੇ ਪ੍ਰਪੋਜ਼ਡ ਨੇ ਲੈਜਿਸਲੇਸ਼ਨ ਦੇ ਵਿੱਚ, ਤੇ ਲਾਰਜਲੀ ਏਮਡ ਆ ਜਿਹੜਾ ਕਿ ਹਾਰਡ ਰੱਖਿਆ ਜਾਵੇ ਗਨ ਕਲਚਰ ਨੂੰ, ਗੰਨਾਂ ਨੂੰ ਰੱਖਣ ਵਾਸਤੇ। ਸੋ ਹੋਰ ਕਈ ਤਬਦੀਲੀਆਂ ਵੀ ਕੀਤੀਆਂ ਨੇ ਜਿਹੜੀਆਂ ਕਿ ਥੋੜ੍ਹੇ ਸਮੇਂ ਦੇ ਵਿੱਚ ਤਫਸੀਲ ਦੇ ਨਾਲ ਆਪਾਂ ਚਰਚਾ ਜਿਨ੍ਹਾਂ ਦੀ ਕਰ ਸਕਾਂਗੇ। ਪਰ ਗਵਰਨਰ ਨਿਊਸਮ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ, ਉਹਦੇ ਵਿੱਚ ਇਹਨਾਂ ਨੇ ਇਹ ਜ਼ਰੂਰ ਗੱਲ ਕਹੀ ਹੈ ਕਿ ਗਨ ਕਲਚਰ ਦੇ ਨਾਲ, ਗਨਸ ਦੇ ਨਾਲ ਜਿਹੜੀਆਂ ਡੈਥਸ ਹੋ ਰਹੀਆਂ ਨੇ, ਇਹਨਾਂ ਨੂੰ ਹੋਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜੀ। USA ਦੇ ਵਿੱਚ ਸਭ ਤੋਂ ਓਲਡੈਸਟ ਪਰਸਨ ਜੋ ਇਸ ਟਾਈਮ ਜੀਂਦਾ ਆ, ਜੀ। ਉਹ ਕੈਲੀਫੋਰਨੀਆ ਦੇ ਵਿੱਚ ਆ, ਵਿਲਟਸਟਾਊਨ ਜੋ ਆ ਉਹਦੇ ਹਮ, ਵਿੱਚ ਆ। 1908 ਦੀ ਬੋਰਨ ਐਡੀ ਸਿਸਰੈਲੀ ਨਾਮ ਦੀ ਬੀਬੀ ਓਲਡੈਸਟ ਲਿਵਿੰਗ ਪਰਸਨ ਆ ਯੂਨਾਈਟਿਡ ਸਟੇਟਸ ਦੇ ਵਿੱਚ। ਫਰਵਰੀ 5 ਨੂੰ ਉਹ 115 ਸਾਲਾਂ ਦੀ ਹੋ ਜਾਵੇਗੀ। ਜੀ। ਉਹਦੀ ਬਾਇਓਗ੍ਰਾਫੀ ਦੇ ਮੁਤਾਬਕ ਉਹ ਕਹਿੰਦੀ ਆ ਵੀ 104 ਸਾਲ ਦੀ ਉਮਰ ਤੱਕ ਉਹ ਹਰ ਹਫ਼ਤੇ ਡਾਂਸ ਵੀ ਕਰਦੀ ਰਹੀ ਹੈਗੀ ਆ। ਜਦੋਂ ਜੀ। ਉਹ 100 ਸਾਲਾਂ ਦੀ ਹੋਈ ਸੀ, ਉਸ ਟਾਈਮ ਦੇ ਉੱਤੇ ਉਸਨੇ ਪਾਰਟੀ ਸੱਦੀ ਸੀ, ਬਹੁਤ ਸਾਰੇ ਲੋਕਾਂ ਨੂੰ ਆਪਣੀ ਕਮਿਊਨਿਟੀ ਦੇ ਵਿੱਚ ਇਨਵਾਈਟ ਕੀਤਾ ਸੀ, ਇੱਕ ਅਖਬਾਰ ਦੇ ਵਿੱਚ ਐਡਵਰਟਾਈਜ਼ਮੈਂਟ ਦੇ ਕੇ। 107 ਸਾਲ ਦੀ ਉਮਰ ਤੱਕ ਉਹ ਇੰਡੀਪੈਂਡੈਂਟਲੀ ਰਹਿੰਦੀ ਰਹੀ ਹੈਗੀ ਆ। ਜੀ। ਤੇ ਉਹਦੇ ਸੰਬੰਧ ਦੇ ਵਿੱਚ ਇੱਕ ਉਹਦੀ ਜਿਹੜੀ ਆ ਬਰਥਡੇ ਪਰੇਡ ਵੀ ਹੋਈ ਸੀ, ਜਦੋਂ ਉਹ 104 ਸਾਲਾਂ ਦੀ ਸੀ। ਜੀ, 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 ਜੀ। ਜਾਂਦੇ-ਜਾਂਦੇ ਇੱਕ ਖਬਰ ਸਾਂਝੀ ਕਰਦੇ ਚਲੀਏ ਸੈਨ ਹੋਜ਼ੇ ਤੋਂ। ਇੱਥੇ ਇੱਕ ਦਰਦਨਾਕ ਸੜਕ ਹਾਦਸੇ ਦੇ ਵਿੱਚ ਜਿਹੜਾ ਹਾਈਵੇ 101 ਤੇ ਵਾਪਰਿਆ, ਉਹਦੇ ਵਿੱਚ ਇੱਕ ਬੰਦੇ ਦੀ ਮੌਤ ਹੋ ਗਈ ਹੈ। ਇਹ ਜਿਹੜਾ ਦਰਦਨਾਕ ਹਾਦਸਾ ਵਾਪਰਿਆ 5:30 ਵਜੇ ਸਵੇਰੇ ਵਾਪਰਿਆ, ਤੇ ਨਾਰਥ ਆਫ ਸਟੋਰੀ ਰੋਡ ਦਾ ਇਲਾਕਾ ਜਿਹੜਾ ਉਹ ਦੱਸਿਆ ਗਿਆ। ਤੇ ਵਿਕਟਮ ਜਿਹੜਾ ਉਹ ਇੱਕ 2007 ਮਾਡਲ ਟੋਇਟਾ ਚਲਾ ਰਿਹਾ ਸੀਗਾ, ਤੇ ਉਹਦਾ ਜਿਹੜਾ ਸਾਹਮਣਾ ਸੀਗਾ, ਕੋਲੀਜ਼ਨ ਸੀਗੀ, ਉਹ ਇੱਕ ਹੋਰ ਟੋਇਟਾ ਕਾਰ ਦੇ ਨਾਲ ਹੋ ਗਈ ਸੀਗੀ, ਜਿਸ ਦੇ ਵਿੱਚ ਵਿਕਟਮ ਦੀ ਜਿਹੜੀ ਕਾਰ ਆ ਉਹ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਇਸ ਕੋਲੀਜ਼ਨ ਦੇ ਵਿੱਚ। ਤੇ ਦੱਸਿਆ ਗਿਆ ਹੈ ਕਿ 39 ਸਾਲਾ ਇੱਕ ਜਿਹੜਾ ਲੈਟਿਨੋ ਮੈਨ ਹੈ, ਉਹ ਮਾਰਿਆ ਗਿਆ ਇਸ ਹਾਦਸੇ ਦੇ ਵਿੱਚ, ਤੇ ਉਹਨੂੰ ਥਾਂ ਤੇ ਹੀ ਜਿੱਥੇ ਹਾਦਸਾ ਵਾਪਰਿਆ ਸੀ ਉੱਥੇ ਹੀ ਇਹਦੀ ਜਿਹੜੀ ਹੈ ਮੌਤ ਹੋ ਗਈ। ਜਿਹੜਾ ਟੋਇਟਾ 2004 ਮਾਡਲ ਕਾਰ ਦਾ ਡਰਾਈਵਰ ਹੈ, ਉਹਨੂੰ ਕੁਛ ਮਾਈਨਰ ਇੰਜਰੀਜ਼ ਦੇ ਨਾਲ ਹਸਪੀਟਲਾਈਜ਼ਡ ਕਰਾਇਆ ਗਿਆ। ਹੋਰ ਕੋਈ ਇਸ ਘਟਨਾ ਦੇ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ। ਜੀ। ਅੱਜ ਬਾਅਦ ਦੁਪਹਿਰ ਕੈਲੀਫੋਰਨੀਆ ਦੇ ਹਾਈਵੇ ਪੈਟਰੋਲ ਦੇ ਮੁਤਾਬਕ ਹਾਈਵੇ 84 ਦੇ ਉੱਤੇ ਵੀ ਡਰਾਈਵ ਬਾਈ ਸ਼ੂਟਿੰਗ ਹੋਈ ਹੈਗੀ ਆ। ਜੀ। ਵੈਸਟ ਆਫ ਥਾਰਟਨ ਐਵਨਿਊ, ਕੰਟਰਾ ਕੋਸਟਾ ਕਾਉਂਟੀ ਦੇ ਵਿੱਚ CHP ਨੇ ਦੱਸਿਆ ਵੀ 12:57 ਤੇ ਇੱਕ ਕਾਰ ਦੇ ਵਿੱਚ ਗੋਲੀਆਂ ਲੱਗੀਆਂ, ਜਿਹਦੇ ਨਾਲ ਇੱਕ ਪਰਸਨ ਬਹੁਤ ਬੁਰੀ ਤਰ੍ਹਾਂ ਫੱਟੜ ਹੋ ਗਿਆ। ਲੱਕਲੀ ਉਹ ਸਰਵਾਈਵ ਕਰ ਗਿਆ। ਕਰ ਗਏ। ਫ੍ਰੀਵੇ ਸ਼ੂਟਿੰਗਸ ਬਹੁਤ ਪੋਪੂਲਰ ਟੌਪਿਕ ਆ ਇਸ ਵੇਲੇ ਈਸਟ ਵੇ ਦੇ ਵਿੱਚ। ਇਹ ਉਸ ਟਾਈਮ ਲੋਕ ਬਹੁਤ ਜ਼ਿਆਦਾ ਫਿਕਰਮੰਦ ਹੋ ਗਏ ਜਦੋਂ 1 ਸਾਲਾਂ ਦਾ ਨੌਜਵਾਨ ਬੱਚਾ, ਜੋ ਬੱਚਾ 1 ਸਾਲਾਂ ਦਾ ਜੈਸਪਰ ਵੂ, ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ, ਕਿਉਂਕਿ ਉਹ ਕ੍ਰਾਸ ਫਾਇਰ ਸ਼ੂਟ ਆਊਟ ਦੇ ਵਿੱਚ ਆ ਗਿਆ ਸੀ ਜਦੋਂ ਇੰਟਰਸਟੇਟ 880 ਦੇ ਉੱਤੇ ਓਕਲੈਂਡ 'ਚ ਉਹ ਆਪਣੇ ਪੇਰੈਂਟਸ ਦੇ ਨਾਲ ਜਾ ਰਿਹਾ ਸੀ। ਮਈ 2022 ਦੇ ਵਿੱਚ ਗਵਰਨਰ ਗੈਬਨ ਨਿਊਸਮ ਹੋਣਾ ਨੇ ਅਨਾਉਂਸ ਕੀਤਾ ਸੀ ਵੀ 200 ਤੋਂ ਵੱਧ ਕੈਮਰੇ ਸਟੇਟ ਦੇ ਜੋ ਫ੍ਰੀਵੇਜ਼ ਆ, ਜਿਹਦੇ ਵਿੱਚ ਖਾਸ ਕਰਕੇ ਆਲਾਮੀਡਾ ਕਾਉਂਟੀ ਤੇ ਕੰਟਰਾ ਕੋਸਟਾ ਕਾਉਂਟੀ ਆ, ਉੱਥੇ ਲਾਏ ਜਾਣ, ਤਾਂ ਕਿ ਜੋ ਲੋਕ ਇਦਾਂ ਦਾ ਗਲਤ ਕੰਮ ਕਰਦੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾ ਸਕੇ। ਤੇ ਜੀ। ਜਾਂਦੇ ਜਾਂਦੇ ਆਪਾਂ ਮਾਰਕੀਟ ਦੀ ਗੱਲ ਕਰਦੇ ਜਾਈਏ। ਜੀ। ਅੱਜ S&P ਇੰਡੈਕਸ ਜੋ 500 ਆ, ਉਹ ਕਾਫੀ ਹਾਇਰ ਕਲੋਜ਼ ਹੋਇਆ, ਤੇ ਨੈਸਡੈਕ ਨੇ ਵੀ 2% ਐਡ ਕੀਤਾ ਹੈਗਾ, ਕਿਉਂਕਿ ਜੋ ਇਨਵੈਸਟਰਸ ਆ ਉਹ ਦੇਖ ਰਹੇ ਸੀ, ਉਹ ਸਾਰੇ ਸੋਚੇ ਰਹੇ ਸੀ ਵੀ ਕੁਆਟਰ ਬੇਸਿਸ ਪੁਆਇੰਟ ਇੰਟਰਸਟ ਰੇਟ ਇਨਕਰੀਜ਼ ਹੋਊਗਾ ਫੈਡਰਲ ਚੇਅਰਮੈਨ ਜਰੋਮੀ ਪਾਵਲ ਵੱਲੋਂ। ਤੇ ਜੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ $US ਦੇ ਬਰਾਬਰ ਇੰਡੀਆ ਦੇ 81 ਰੁਪਏ ਤੇ 77 ਪੈਸੇ ਰਹੇ ਆ। ਇੱਕ $US ਦੇ ਬਰਾਬਰ ਕੈਨੇਡਾ ਦੇ $1 ਤੇ 33 ਸੈਂਟ। ਜੀ, ਜੀ, ਜੀ। ਸੋ ਹਰਜੋਤ ਸਿੰਘ ਜੀ ਲੈ ਗਏ ਜੀ ਫਿਰ ਇਜਾਜ਼ਤ, ਸਮਾਂ ਇਜਾਜ਼ਤ ਨਹੀਂ ਦਿੰਦਾ। ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਜੀ, ਤੁਹਾਨੂੰ ਸਭ ਸਾਰਿਆਂ ਨੂੰ ਨੂੰ ਬਹੁਤ ਹੀ ਬਸ ਪਿਆਰ ਤੇ ਬਸ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਤੇ ਸੁਣਦੇ ਰਹੋ
ਪੰਜਾਬੀ ਪੰਜਾਬੀ ਰੇਡੀਓ ਰੇਡੀਓ ਯੂਐਸ। ਯੂਐਸ।